ਮਨਜਿੰਦਰ ਸਿੰਘ ਸਿਰਸਾ ਟਵੀਟ ਕਰਦਾ ਹੈ 2017 ਦਾ ਅਮਿਤਾਭ ਬੱਚਨ ਜਿਹੜਾ ਇੱਕ ਕਸੂਰਵਾਰ ਹੈਗਾ। ਇਸਨੇ ਸਿੱਖਾਂ ਦੇ ਨਰਸੰਹਾਰ ਵੇਲੇ ਅਮਰ ਜਵਾਨ ਜੋਤੀ ਤੋਂ ਜੋ ਨਾਰੇ ਮਾਰੇ ਸੀਗੇ ਉਸ ਬਾਰੇ ਇਸ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ। ਤੇ ਹੁਣ ਕਾਲਕਾ ਜੀ ਕਹਿ ਰਹੇ ਨੇ ਕਿ ਇਹਨਾਂ ਤੇ ਕੋਈ ਦੋਸ਼ ਹੀ ਹੈ ਨਹੀਂਗਾ। ਜਿਹੜੀ MRI ਮਸ਼ੀਨਾਂ ਲੱਗੀਆਂ ਨੇ ਔਰ CT ਸਕੈਨ ਲੱਗਾ, ਅਮਿਤਾਭ ਬੱਚਨ ਆਪਣੇ ਬਲੌਗ 'ਚ ਲਿਖ ਰਿਹਾ ਕਿ ਮੈਂ 10 ਕਰੋੜ ਰੁਪਇਆ ਉੱਥੇ ਦਿੱਤਾ। ਮਨਜੀਤ ਸਿੰਘ ਨੇ ਤਾਂ 10 ਕਰੋੜ ਦੀ ਮਸ਼ੀਨ ਨਹੀਂ ਦਿੱਤੀ, ਤੁਹਾਨੂੰ ਤਾਂ ਦਿੱਤੀ ਅਮਿਤਾਭ ਬੱਚਨ ਨੇ। ਹੁਣ ਇਹਦੇ ਬਾਅਦ ਸੱਜਣ ਕੁਮਾਰ ਦੀ ਵਾਰੀ ਹੈ, ਉਹ ਵੀ ਕੋਈ ਨਾ ਕੋਈ ਕਰੋੜ 2 ਕਰੋੜ ਰੁਪਇਆ ਦੇ ਜਾਏਗਾ, 5 ਕਰੋੜ ਉਹ ਵੀ ਦੇ ਜਾਏਗਾ, ਜਗਦੀਸ਼ ਟਾਈਟਲਰ ਵੀ ਦੇ ਜਾਏਗਾ। ਉਹਦੇ ਬਾਅਦ ਉਹ ਰਾਮ ਰਹੀਮਾਲਾ ਵੀ ਕਿਤੇ ਨਾ ਕਿਤੇ 10 ਕਰੋੜ ਦੇ ਜਾਏਗਾ। ਅੱਗੇ ਤੁਸੀਂ ਵੋਟਾਂ ਪਿੱਛੇ ਲੰਮੇ ਪੈ ਗਏ ਸੀ, ਅੱਜ ਤੁਸੀਂ ਨੋਟਾਂ ਪਿੱਛੇ ਲੰਮੇ ਪੈ ਗਏ ਹੋ, ਕਾਤਲਾਂ ਦੇ ਅੱਗੇ ਲੰਮੇ ਪੈ ਗਏ ਹੋ ਤੁਸੀਂ। ਇਹਨਾਂ ਤੋਂ ਮੈਂ ਸਵਾਲ ਪੁੱਛਦਾ ਕਿ ਤੁਹਾਡੀ ਤਕਰੀਬਨ 20 ਸਾਲ ਕਮੇਟੀ ਰਹੀ ਹੈ, ਉਹਦੇ ਬਾਅਦ ਸਰਨਾ ਸਾਹਿਬ ਦੀ 12 ਸਾਲ ਕਮੇਟੀ ਰਹੀ ਹੈ। ਸੱਜਣ ਕੁਮਾਰ ਨੂੰ ਕਿੰਨੇ ਅੰਦਰ ਕਰਾਇਆ? ਕਮਲਨਾਥ ਤੋਂ ਕਿਉਂ ਤੁਸੀਂ ਛੱਡੀ ਰੱਖਿਆ ਜਿਹਦੇ ਤੁਹਾਡੇ ਕੋਲ ਤੱਥ ਹੈਗੇ ਸੀਗੇ? ਕਿਉਂਕਿ ਹੋਟਲ ਲੈਣੇ ਸੀਗੇ। ਸੁਖਬੀਰ ਸਿੰਘ ਬਾਦਲ ਨੇ, ਅਕਾਲੀ ਦਲ ਦੇ ਤੇ ਵੱਡੇ ਲੀਡਰਾਂ ਨੇ ਪੈਸੇ ਖਾ ਕੇ HKL ਭਗਤ ਨੂੰ ਛੱਡਿਆ। ਅਮਿਤਾਭ ਬੱਚਨ ਦੀ ਕੋਈ ਵੀ ਐਸੀ ਚੀਜ਼ ਸਾਡੇ ਕੋਲ ਆ ਜਾਵੇ, ਜੇ ਨਾ ਠੋਕਾ ਤੇ ਫੇਰ ਕਹਿਣਾ। ਆਲ ਇੰਡੀਆ ਰੇਡੀਓ ਦਾ ਜੇ ਰਿਕਾਰਡ ਹੈਗਾ ਉਹਦੇ ਚੋਂ ਕੱਢ ਲੈਣਾ ਚਾਹੀਦਾ। ਜੇ ਉਹਦੇ ਕੋਲ ਹੈਗਾ, ਦੂਰਦਰਸ਼ਨ ਕੋਲ ਰਿਕਾਰਡ ਹੈਗਾ, ਉਹਦੇ ਚੋਂ ਕੱਢ ਲੈਣਾ ਚਾਹੀਦਾ। 2012 ਚ ਮਨਜੀਤ ਸਿੰਘ ਨਹੀਂ ਗਿਆ ਸੀਗਾ ਅਕਾਲ ਤਖਤ ਤੇ, ਦੁਖੀਆ ਕੋਰਟ 'ਚ ਕੇਸ ਲੈ ਕੇ ਗਿਆ, ਮਨਜੀਤ ਸਿੰਘ ਨਹੀਂ ਲੈ ਕੇ ਗਿਆ ਸੀਗਾ। ਮੈਂ ਇਹ ਕਹਿ ਰਿਹਾ ਕਿ ਅਗਰ ਕੌਮ ਇਹ ਸੋਚਦੀ ਹੈ ਕਿ ਅਮਿਤਾਭ ਬੱਚਨ ਇਨਵੋਲਵ ਹੈਗਾ, ਤੁਸੀਂ ਪੈਸੇ ਕਿੱਦਾਂ ਫੜ ਲਏ, ਤੁਸੀਂ ਰਾਹ ਕਿੱਦਾਂ ਦੇਤਾ? ਇਹ 2 ਕਰੋੜ ਦੇ ਸਾਹਮਣੇ ਆ ਗਏ, ਤੁਸੀਂ ਪਿਛਲੇ 10 ਕਰੋੜ ਛੁਪਾ ਕੇ ਰੱਖੇ। ਇਹਦਾ ਮਤਲਬ ਤੁਹਾਡੀ ਨੀਅਤ 'ਚ ਕਿਤੇ ਨਾ ਕਿਤੇ ਖੋਟ ਹੈ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਾਡੇ ਨਾਲ ਸਾਹਿਬ ਮਨਜੀਤ ਸਿੰਘ ਜੀਕੇ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਅਸੀਂ ਥੋੜੀ ਦੇਰ ਪਹਿਲੇ ਹੀ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦਾ ਇੰਟਰਵਿਊ ਕੀਤਾ ਹੈਗਾ। ਅਸੀਂ ਚਾਹੁੰਦੇ ਹੈਗੇ ਸੀ ਕਿ ਅਸੀਂ ਉਹਨਾਂ ਦਾ ਪੱਖ ਵੀ ਲਈਏ ਹੈਗੇ ਕਿ ਜਿਹੜਾ ਅਮਿਤਾਭ ਬੱਚਨ ਵਾਲਾ ਇੱਕ ਇਸ਼ੂ ਜਨਰੇਟ ਹੋ ਚੁੱਕਾ ਹੈਗਾ, ਤੇ ਉਹਨਾਂ ਨੇ 2-3 ਅਹਿਮ ਗੱਲਾਂ ਕੀਤੀਆਂ ਨੇ ਜਿਹਦੇ 'ਚ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਵੀ ਆਪਣਾ ਜਵਾਬ ਜ਼ਰੂਰ ਦਿਓ। ਉਹਨਾਂ ਦਾ ਕਹਿਣਾ ਹੈ ਕਿ ਸਾਰੇ ਮਸਲੇ ਨੂੰ ਫੈਬਰੀਕੇਟ ਕੀਤਾ ਗਿਆ ਹੈਗਾ, ਕੋਈ ਵਿਵਾਦ ਨਹੀਂ ਹੈਗਾ। ਮਨਜੀਤ ਸਿੰਘ ਜੀ ਕੇ ਤੁਹਾਡਾ ਨਾਮ ਲਿੱਤਾ ਤੇ ਪਰਮਜੀਤ ਸਿੰਘ ਸਰਨਾ ਦੀ ਗੱਲ ਕੀਤੀ ਕਿ ਤੁਹਾਡੇ ਵੱਲੋਂ ਬਿਨਾਂ ਵਜ੍ਹਾ ਤੋਂ ਇਹ ਇਸ਼ੂ ਚੁੱਕਿਆ ਜਾ ਰਿਹਾ, ਕਿਉਂਕਿ ਅਮਿਤਾਭ ਬੱਚਨ ਦਾ ਕਿਸੇ ਵੀ ਕੇਸ, ਕਿਸੇ ਵੀ ਜਿਹੜੀ ਜਾਂਚ ਰਿਪੋਰਟ ਹੈਗੀ, ਕਿਸੇ ਦੇ ਅੰਦਰ ਜ਼ਿਕਰ ਨਹੀਂ ਹੈਗਾ। ਸਿੱਧਾ ਇਲਜ਼ਾਮ ਤੁਹਾਡੇ ਤੇ ਲੱਗਾ ਕਿ ਇਹ ਸਾਰਾ ਕੇਸ ਤੁਸੀਂ ਸ਼ੁਰੂ ਕੀਤਾ। ਇਹਦਾ ਮਤਲਬ ਹੈ ਕਿ ਇਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਨਾ। ਇਹਨਾਂ ਨੇ ਦਿੱਤਾ ਕਿ ਅਮਿਤਾਭ ਬੱਚਨ ਦਾ ਕੋਈ ਰੋਲ ਨਹੀਂ ਹੈਗਾ। ਮੈਂ ਵੀ ਕੁਝ ਨਹੀਂ ਬੋਲਣਾ ਚਾਹੁੰਦਾ ਇਹਦੇ 'ਚ। ਮੈਂ ਸਮਝਦਾ ਕਿ 2012 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਜਗਦੀਸ਼ ਕੌਰ ਲੈ ਕੇ ਜਾਂਦੇ ਆ, ਉਹਨਾਂ ਨਾਲ ਪੀਰ ਮੁਹੰਮਦ ਲੈ ਕੇ ਜਾਂਦਾ, ਉਹਨਾਂ ਨਾਲ ਬਾਬੂ ਸਿੰਘ ਦੁਖੀਆ ਲੈ ਕੇ ਜਾਂਦਾ, ਨਿਰਪ੍ਰੀਤ ਕੌਰ ਸ਼ਿਕਾਇਤ ਕਰ ਰਹੀ ਹੈ। ਉਹ ਕੌਣ ਨੇ? ਜੰਗਸ਼ੇਰ ਸਿੰਘ ਕੌਣ ਨੇ? ਇਹ ਸੱਜਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਨੇ। ਉਹ ਅਕਾਲ ਤਖਤ ਤੇ 2012 'ਚ ਇਹ ਕੇਸ ਲੈ ਕੇ ਜਾਂਦੇ ਨੇ। 2011 ਕੀ ਆਖਦੇ ਨੇ, ਜਿਹੜਾ ਕੋਰਟ ਦੇ ਵਿੱਚ ਦੁਖੀਆ ਕੇਸ ਪਾਉਂਦਾ ਉਹਦੇ ਲਈ। 2017 'ਚ ਮਨਜਿੰਦਰ ਸਿੰਘ ਸਿਰਸਾ ਟਵੀਟ ਕਰਦਾ ਹੈ। ਕਮਾਲ ਦੀ ਗੱਲ ਇਹ ਹੈ, ਇਹ ਕਹਿੰਦੇ ਨੇ ਉਹਦਾ ਕੋਈ ਦੋਸ਼ ਨਹੀਂ। ਮਨਜਿੰਦਰ ਸਿੰਘ ਸਿਰਸਾ ਟਵੀਟ ਕਰਦਾ ਹੈ 2017 ਦਾ। ਮੈਂ ਟਵੀਟ ਦੀ ਕਾਪੀ ਵੀ ਤੁਹਾਨੂੰ ਦਿਆਂਗਾ, ਉਹ ਵੀ ਜ਼ਰੂਰ ਦਿਖਾਣਾ ਲੋਕਾਂ ਨੂੰ। ਉਹਦੇ 'ਚ ਉਹ ਦੱਸਦੇ ਨੇ ਕਿ ਬਈ ਅਮਿਤਾਭ ਬੱਚਨ ਜਿਹੜਾ ਇੱਕ ਕਸੂਰਵਾਰ ਹੈਗਾ ਔਰ ਇਸ ਨੂੰ ਕਲੀਅਰ ਹੋਣਾ ਚਾਹੀਦਾ ਹੈ। ਅਗਰ ਇਹ ਕਲੇਮ ਕਰਦਾ ਹੈ ਕਿ ਇਹ ਕਸੂਰਵਾਰ ਨਹੀਂ ਹੈਗਾ, ਇਸਨੇ ਸਿੱਖਾਂ ਦੇ ਨਰਸੰਹਾਰ ਵੇਲੇ ਅਮਰ ਜਵਾਨ ਜੋਤੀ ਤੋਂ ਜੋ ਨਾਰੇ ਮਾਰੇ ਸੀਗੇ ਉਸ ਬਾਰੇ ਇਸ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ। ਇਹ 2017 ਦੇ ਸਾਰ ਪ੍ਰਧਾਨ ਸਾਹਿਬ ਸਰਦਾਰ ਬਹਾਦਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਇਹ ਗੱਲ ਕਹਿ ਰਹੇ ਨੇ, ਤੇ ਹੁਣ ਕਾਲਕਾ ਜੀ ਕਹਿ ਰਹੇ ਨੇ ਕਿ ਇਹਨਾਂ ਤੇ ਕੋਈ ਦੋਸ਼ ਹੀ ਹੈ ਨਹੀਂਗਾ, ਸਾਡਾ ਕੋਈ ਲੈਣ ਦੇਣ ਨਹੀਂ ਹੈ ਨਹੀਂ। ਕਹਿੰਦੇ ਨੇ ਸਭ ਕੁਝ ਤੁਸੀਂ ਕੀਤਾ, ਤੁਸੀਂ ਵੀ ਵਿਵਾਦ ਖੜਾ ਕਰਤਾ। ਹਾਂ, ਇਹ ਉਦੋਂ ਮੇਰਾ ਖਿਆਲ ਅਮਰ ਜਵਾਨ ਜੋਤੀ ਤੇ ਅਸੀਂ ਨਾਰੇ ਮਾਰਦੇ ਪਏ ਸੀਗੇ। ਮੈਂ ਇਹ ਸਮਝਦਾ ਵਾਂ ਕਿ ਇਹ ਇਹਨਾਂ ਦਾ ਝੂਠ ਦਾ ਪੁਲੰਦਾ ਹੈਗਾ। ਅਗਲਾ ਝੂਠ ਵੀ ਦੱਸ ਦਿੰਦਾ ਵਾਂ, ਤੁਸੀਂ ਤੇ ਹਲੇ 2 ਕਰੋੜ ਨੂੰ ਰੋਂਦੇ ਪਏ ਹੋ। ਜਿਹੜੀ MRI ਮਸ਼ੀਨਾਂ ਲੱਗੀਆਂ ਨੇ ਬੰਗਲਾ ਸਾਹਿਬ ਔਰ CT ਸਕੈਨ ਲੱਗਾ, ਉਹਦੇ ਉੱਤੇ ਬਿਆਨ ਕੱਲ ਅਮਿਤਾਭ ਬੱਚਨ ਆਪਣੇ ਬਲੌਗ 'ਚ ਲਿਖ ਰਿਹਾ ਕਿ ਮੈਂ 10 ਕਰੋੜ ਰੁਪਇਆ ਉੱਥੇ ਦਿੱਤਾ। ਹੁਣ ਇਹ ਕਹਿੰਦੇ ਨੇ ਜੀ ਕਿ ਸਾਨੂੰ ਤੇ RTGS ਆਈ ਹੈ, ਅਸੀਂ ਤੇ ਕੰਮ ਹੀ ਕੋਈ ਨਹੀਂ ਸਾਡਾ, ਸਾਡੇ ਕੋਲ ਆਈ ਹੈ, ਅਸੀਂ ਕੀ ਕਰੀਏ, ਸਾਨੂੰ ਤੇ ਉਹ ਪੈਸੇ ਦੇ ਗਿਆ, ਸਾਡੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ। ਸਰਸਾ ਸਾਹਿਬ ਸਪੈਸ਼ਲ ਥੈਂਕਸ ਕਰ ਰਹੇ ਨੇ ਆਪਣੀ ਪ੍ਰੈਸ ਕਾਨਫਰੰਸ 3 ਦਿਨ ਪਹਿਲੇ। ਤੁਸੀਂ ਜੇ ਉੱਥੇ ਮਸ਼ੀਨ ਲਈਏ, ਇਹਦਾ ਮਤਲਬ ਹੈ ਕਿ ਨੈਗੋਸੀਏਸ਼ਨਸ ਹੋਈਆਂ ਹੋਣਗੀਆਂ, ਮਸ਼ੀਨ ਕਿਹਦੇ ਤੋਂ ਲੈਣੀ ਹੈ, ਉਹਨੇ ਅਪਰੋਚ ਕੀਤਾ ਹੋਏਗਾ, ਇਹਨਾਂ ਨਾਲ ਮੀਟਿੰਗਾਂ ਹੋਈਆਂ ਹੋਣਗੀਆਂ। ਔਰ ਇਹ ਗੱਲ 1 ਸਾਲ ਪੁਰਾਣੀ ਹੈ ਜਿਹੜੀ ਤੁਸੀਂ ਛੁਪਾ ਰਹੇ ਹੋ, ਜਿਸ ਤੇ ਮਿੱਟੀ ਪਾ ਰਹੇ ਹੋ, ਜਿਸ ਤੇ ਕਹਿ ਰਹੇ ਹੋ ਕਿ ਮਨਜੀਤ ਸਿੰਘ ਨੇ ਕ੍ਰੀਏਟ ਕੀਤਾ। ਮਨਜੀਤ ਸਿੰਘ ਨੇ ਤਾਂ 10 ਕਰੋੜ ਦੀ ਮਸ਼ੀਨ ਨਹੀਂ ਦਿੱਤੀ, ਤੁਹਾਨੂੰ ਤਾਂ ਦਿੱਤੀ ਅਮਿਤਾਭ ਬੱਚਨ ਨੇ। ਇਹਦਾ ਮਤਲਬ ਉਹਦੀ ਪੇਮੈਂਟ ਜਾਂ ਅਮਿਤਾਭ ਬੱਚਨ ਨੇ ਗੁਰਦੁਆਰਾ ਕਮੇਟੀ ਨੂੰ ਦਿੱਤੀ ਹੋਏਗੀ ਜਾਂ ਮਸ਼ੀਨ ਵਾਲਿਆਂ ਨੂੰ ਦਿੱਤੀ ਹੋਏਗੀ, ਤੇ ਮਸ਼ੀਨ ਇਹਨਾਂ ਨੂੰ ਡਿਲੀਵਰ ਹੋਈ ਹੋਏਗੀ। ਮੈਂ ਇਹ ਸਮਝਦਾ ਵਾਂ ਕਿ ਇਹ ਹਮੇਸ਼ਾ ਜਿਸ ਤਰੀਕੇ ਨਾਲ ਡੇਰੇ ਨੂੰ ਮਾਫੀ ਦਿੱਤੀ ਸੀ ਨਾ ਅੰਦਰ ਵੜ ਕੇ, ਇਹ ਅੰਦਰ ਵੜ ਕੇ ਗਰੀਬ ਭੰਨਾ ਚਾਹੁੰਦੇ ਨੇ। ਇਹਨਾਂ ਦੀ ਅੰਦਰ ਕੀ ਸੈਟਲਮੈਂਟ ਹੋਈ ਹੈ? ਹਾਂ,
ਹੁਣ ਇਹਦੇ ਬਾਅਦ ਸੱਜਣ ਕੁਮਾਰ ਦੀ ਵਾਰੀ ਹੈ, ਉਹ ਵੀ ਕੋਈ ਨਾ ਕੋਈ ਕਰੋੜ 2 ਕਰੋੜ ਰੁਪਏ ਦੇ ਜਾਏਗਾ, 5 ਕਰੋੜ ਉਹ ਵੀ ਦੇ ਜਾਏਗਾ, ਜਗਦੀਸ਼ ਟਾਈਟਲਰ ਵੀ ਦੇ ਜਾਏਗਾ। ਉਹਦੇ ਬਾਅਦ ਉਹ ਰਾਮ ਰਹੀਮ ਵਾਲਾ ਵੀ ਕਿਤੇ ਨਾ ਕਿਤੇ 10 ਕਰੋੜ ਦੇ ਜਾਏਗਾ। ਅੱਗੇ ਤੁਸੀਂ ਵੋਟਾਂ ਪਿੱਛੇ ਲੰਮੇ ਪੈ ਗਏ ਸੀ, ਅੱਜ ਤੁਸੀਂ ਨੋਟਾਂ ਪਿੱਛੇ ਲੰਮੇ ਪੈ ਗਏ ਹੋ, ਕਾਤਲਾਂ ਦੇ ਅੱਗੇ ਲੰਮੇ ਪੈ ਗਏ ਹੋ ਤੁਸੀਂ। ਹਰਮੀਤ ਸਿੰਘ ਕਾਲਕਾ ਦਾ ਕਹਿਣਾ ਹੈਗਾ ਕਿ 8-6 ਸਾਲ ਤੁਸੀਂ ਪਾਵਰ 'ਚ ਰਹੇ ਹੋ, 12 ਸਾਲ ਪਰਮਜੀਤ ਸਿੰਘ ਸਰਨਾ ਰਹੇ ਨੇ, 18 ਸਾਲ ਤੁਹਾਡੀਆਂ ਕਮੇਟੀਆਂ ਰਹੀਆਂ ਨੇ, ਤੁਸੀਂ ਅੱਜ ਤੱਕ ਕਮੇਟੀ ਦੇ ਵੱਲੋਂ ਜਾਂ ਕਿਸੇ ਵੀ ਪਰਸਨਲ ਲੈਵਲ ਦੇ ਉੱਤੇ ਇੱਕ ਵੀ ਕੇਸ ਜਿਹੜਾ ਅਮਿਤਾਭ ਬੱਚਨ ਹੈ ਉਹਦੇ ਖਿਲਾਫ ਨਹੀਂ ਕੀਤਾ। ਇਹਦਾ ਤੁਹਾਡੇ ਕੋਲ ਕੀ ਜਵਾਬ? ਮੈਂ ਸਮਝਦਾ ਵਾਂ ਕਿ ਅਗਰ ਮੇਰੇ ਕੋਲ ਉਹਦੇ ਵਾਸਤੇ ਕੋਈ ਨਾ ਕੋਈ ਤੱਥ ਹੁੰਦੇ ਨਾ, ਇਹਨਾਂ ਤੋਂ ਮੈਂ ਸਵਾਲ ਪੁੱਛਦਾ ਕਿ ਤੁਹਾਡੀ ਤਕਰੀਬਨ 20 ਸਾਲ ਕਮੇਟੀ ਰਹੀ ਹੈ, ਉਹਦੇ ਬਾਅਦ ਸਰਨਾ ਸਾਹਿਬ ਦੀ 12 ਸਾਲ ਕਮੇਟੀ ਰਹੀ ਹੈ, ਸੱਜਣ ਕੁਮਾਰ ਨੂੰ ਕਿੰਨੇ ਅੰਦਰ ਕਰਾਇਆ? ਜਿਹੜਾ HKL ਭਗਤ ਔਰ ਧਰਮਦਾਸ ਸ਼ਾਸਤਰੀ ਕੋ ਛੁੱਟ ਗਿਆ। ਜੇ ਮੇਰੇ ਕੋਲ ਇਹਦਾ ਕੋਈ ਵੀ ਤੱਥ ਹੁੰਦਾ ਤੇ ਮੈਂ ਇਸ ਨੂੰ ਛੱਡਣਾ ਨਹੀਂ ਸੀਗਾ। ਕਮਲਨਾਥ ਨੂੰ ਕਿਉਂ ਤੁਸੀਂ ਛੱਡੀ ਰੱਖਿਆ ਜਿਹਦੇ ਤੁਹਾਡੇ ਕੋਲ ਤੱਥ ਹੈਗੇ ਸੀਗੇ? ਕਿਉਂਕਿ ਹੋਟਲ ਲੈਣੇ ਸੀਗੇ। ਸੁਖਬੀਰ ਸਿੰਘ ਬਾਦਲ ਨੇ, ਉਹ ਮਿਨਿਸਟਰ ਸੀਗਾ ਇਹਦਾ ਲੈਂਡ ਐਂਡ ਡਿਵੈਲਪਮੈਂਟ ਦਾ, ਉਹਦੇ ਕੋਲ ਸੈਂਕਸ਼ਨਾਂ ਲੈਣੀਆਂ ਸੀ। ਮੈਂ ਇਹ ਸਮਝਦਾ ਵਾਂ ਕਿ ਕੇਸ ਐਡੇ ਸੌਖੇ ਨਹੀਂ, ਨਾਲੇ ਸਬੂਤ ਕਿੱਥੋਂ ਰਹਿ ਸਕਦੇ ਨੇ? ਜਦੋਂ ਰਾਜੀਵ ਗਾਂਧੀ ਕਹਿੰਦਾ ਬੜਾ ਪੇੜ ਗਿਰਤਾ ਧਰਤੀ ਹਿਲਤੀ ਹੈ, ਥਾਣਿਆਂ 'ਚੋਂ ਸਬੂਤ ਗਾਇਬ ਕਰਤੇ, ਬੰਦੇ ਚੁਕਵਾ ਦਿੱਤੇ। ਇਹ ਤੇ ਅਸੀਂ ਮਿੱਟੀ 'ਚੋਂ ਸਬੂਤ ਪੈਦਾ ਕਰਕੇ ਸੱਜਣ ਕੁਮਾਰ ਅੰਦਰ ਕਰਾਇਆ। ਕੋਈ ਕਹਿ ਸਕਦਾ ਸੀ ਸੱਜਣ ਕੁਮਾਰ, ਮੈਂ ਅਕਾਲੀ ਦਲ ਨੂੰ ਹੈੱਡ ਕੀਤਾ ਨਾ, ਤੇ ਮੇਰੇ ਵੇਲੇ ਕਿਉਂ ਹੋਇਆ, ਤੁਹਾਡੇ ਕੋਲੋਂ ਕਿਉਂ ਨਹੀਂ ਹੋਇਆ? ਤੁਹਾਡੀ ਵੀ ਤਾਂ 30 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, ਤੁਸੀਂ ਵੀ ਤਾਂ ਦਿੱਲੀ ਗੁਰਦੁਆਰਾ ਕਮੇਟੀ ਚਲਾਉਂਦੇ ਰਹੇ ਹੋ, ਸਰਨਾ ਸਾਹਿਬ ਵੀ ਚਲਾਉਂਦੇ ਰਹੇ ਨੇ, ਕਿਉਂ ਨਹੀਂ ਅੰਦਰ ਹੋਇਆ ਤੁਹਾਡੇ ਤੋਂ? ਕਿਉਂਕਿ ਤੁਹਾਡੇ ਕੋਲ ਉਹ ਵਿਲ ਨਹੀਂ ਸੀ ਕੰਮ ਕਰਨ ਦੀ। ਇਹ ਅਕਾਲੀ ਦਲ ਦੇ ਤੇ ਵੱਡੇ ਲੀਡਰਾਂ ਨੇ ਪੈਸੇ ਖਾ ਕੇ HKL ਭਗਤ ਨੂੰ ਛੱਡਿਆ। ਇਹ ਮੇਰੇ ਵੱਲ ਨੂੰ ਕੀ ਉਂਗਲ ਕਰਨਗੇ? ਹਾਂ, ਅਮਿਤਾਭ ਬੱਚਨ ਦੀ ਕੋਈ ਵੀ ਐਸੀ ਚੀਜ਼ ਸਾਡੇ ਕੋਲ ਆ ਜਾਵੇ, ਜੇ ਨਾ ਠੋਕਾ ਤੇ ਫੇਰ ਕਹਿਣਾ। ਜੀ ਤੁਸੀਂ ਵੀ ਉਹੀ ਲਫ਼ਜ਼ ਕਹਿ ਰਹੇ ਹੋ, ਜਿਹੜੇ ਹੈਗੇ ਨੇ ਹਰਮੀਤ ਸਿੰਘ ਕਾਲਕਾ ਉਹ ਵੀ ਕਹਿ ਰਹੇ ਨੇ ਜੀ ਕਿ ਤੁਹਾਡੇ ਕੋਲ ਕੋਈ ਸਬੂਤ ਹੈਗਾ ਤੁਸੀਂ ਲਿਆਓ, ਅਸੀਂ ਕੇਸ ਫਾਈਲ ਕਰਾਂਗੇ। ਮਾਫ ਕਰਨਾ, ਅਗਰ ਸਬੂਤ ਨਹੀਂ ਹੈਗੇ ਤੇ ਫਿਰ ਅਮਿਤਾਭ ਬੱਚਨ ਦੇ ਉੱਤੇ ਜਿਹੜੇ ਐਲੀਗੇਸ਼ਨ ਲੱਗੇ ਨੇ, ਜਿਹਦੇ ਲਈ ਮੈਂ ਘੱਟੋ ਘੱਟ ਕੱਲ੍ਹ ਦੀ ਮੈਂ ਗੱਲ ਕਰਾਂ, ਹਾਲੇ ਤੱਕ ਅਸੀਂ ਉਸ ਵੀਡੀਓ ਨੂੰ ਪਬਲਿਕ ਨਹੀਂ ਕੀਤਾ ਹੈਗਾ। ਤਿਲਕ ਯਾਰ ਕਤਲੇਆਮ ਕਲੋਨੀ ਦੇ ਅੰਦਰ ਮੈਂ ਖੁਦ ਜਾ ਕੇ ਸਪੈਸ਼ਲ ਇੰਟਰਵਿਊਜ਼ ਕੀਤੇ ਨੇ। ਕਤਲੇਆਮ ਪੀੜਤਾਂ ਦਾ ਵੀ ਇਹੋ ਹੀ ਕਹਿਣਾ ਹੈਗਾ ਕਿ ਵੀ ਜਗਦੀਸ਼ ਟਾਈਟਲਰ ਦੀ ਅਸੀਂ ਗੱਲ ਕਰਨੇ ਆ, ਸੱਜਣ ਕੁਮਾਰ ਦੀ ਗੱਲ ਕਰਨੇ ਆ, ਧਰਮਦਾਸ ਸ਼ਾਸਤਰੀ ਦੀ ਗੱਲ ਕਰਨੇ ਆ, ਕਮਲਨਾਥ ਦੀ ਗੱਲ ਕਰਨੇ ਆ, ਉਸੇ ਤਰੀਕੇ ਨਾਲ ਅਮਿਤਾਭ ਬੱਚਨ ਵੀ ਬਰਾਬਰ ਦਾ ਦੋਸ਼ੀ ਹੈ ਤੇ ਅਸੀਂ ਪੈਸੇ ਵਾਪਸ ਕਰਾਂਗੇ। ਅੱਗੋਂ ਦੀ ਕਾਲਕਾ ਜੀ ਦਾ ਜਵਾਬ ਹੈਗਾ ਕਿ ਕਤਲੇਆਮ ਪੀੜਤ ਕੀ ਕਹਿੰਦੇ ਨੇ ਉਹਦਾ ਮੈਂ ਜਵਾਬ ਨਹੀਂ ਦੇ ਸਕਦਾ। ਅਗਰ ਸਬੂਤ ਨੇ ਤੇ ਲੈ ਕੇ ਆਓ, ਮੈਂ ਤੁਹਾਡੇ ਨਾਲ ਚੱਲ ਕੇ ਕੇਸ ਲੜਾਂ। ਮੈਂ ਸਮਝਦਾ ਦਿੱਲੀ ਦੇ ਵਿੱਚ 5000 ਬੰਦਾ ਮਰਿਆ, ਹਿੰਦੁਸਤਾਨ 'ਚ 12000 ਬੰਦਾ ਮਰਿਆ 1984 'ਚ। ਕਿੰਨੇ ਕੁ ਨਾਂ ਅਸੀਂ ਲੈ ਰਹੇ ਹਾਂ? ਤੁਸੀਂ 5 ਨਾਂ ਗਿਣਾਏ ਨੇ। ਅਮਿਤਾਭ ਬੱਚਨ ਸੜਕਾਂ ਤੇ ਨਹੀਂ ਆਇਆ, ਲੇਕਿਨ ਉਕਸਾਇਆ ਕਿੰਨੇ, ਉੱਥੋਂ ਦੀ ਨਾਅਰੇਬਾਜ਼ੀ ਕਿੰਨੇ ਕੀਤੀ ਸੀਗੀ, ਉਹ ਸਬੂਤ ਸਾਡੇ ਕੋਲ। ਹਾਂ, ਅੱਜ ਆਲ ਇੰਡੀਆ ਰੇਡੀਓ ਦਾ ਜੇ ਰਿਕਾਰਡ ਹੈਗਾ ਉਹਦੇ 'ਚੋਂ ਕੱਢ ਲੈਣਾ ਚਾਹੀਦਾ। ਜੇ ਉਹਦੇ ਕੋਲ ਹੈਗਾ, ਦੂਰਦਰਸ਼ਨ ਕੋਲ ਰਿਕਾਰਡ ਹੈਗਾ, ਉਹਦੇ 'ਚੋਂ ਕੱਢ ਲੈਣਾ ਚਾਹੀਦਾ। ਜਦੋਂ ਇਹ ਨਾਅਰੇ ਵੱਜ ਰਹੇ ਸੀ, ਉਸੇ ਗਰੁੱਪ 'ਚ ਹੀ ਖੜਾ ਸੀਗਾ ਜਿੱਥੋਂ ਦੀ ਇਹ ਸਾਰੀ ਗੱਲ ਪਲਾਨ ਹੋ ਕੇ ਚੱਲੀ ਹੈ, ਜਿੱਥੇ ਰਾਜੀਵ ਗਾਂਧੀ ਨੇ ਇਹ ਗੱਲ ਕਹੀ ਸੀ। ਹੁਣ ਇਹ ਸਬੂਤ ਮੈਂ ਕਿੱਥੋਂ ਪੈਦਾ ਕਰ ਸਕਦਾ? ਲੇਕਿਨ ਇਹ ਤਾਂ ਸਾਰਿਆਂ ਨੂੰ ਪਤਾ ਕਿ ਇਹ ਲੋਕੀ ਇਨਵੋਲਵ ਹੈਗੇ ਸੀਗੇ। ਜੇ ਲੋਕੀ ਇਨਵੋਲਵ ਹੈਗੇ ਸੀਗੇ ਤੇ ਇਹਦਾ ਮਤਲਬ ਕਿ ਕੌਮ ਨੇ ਇਹਨਾਂ ਤੇ ਕੁਐਸਚਨ ਮਾਰਕ ਪਾਇਆ। 2012 'ਚ ਮਨਜੀਤ ਸਿੰਘ ਨਹੀਂ ਗਿਆ ਸੀਗਾ ਅਕਾਲ ਤਖਤ ਤੇ, ਦੁਖੀਆ ਕੋਰਟ 'ਚ ਕੇਸ ਲੈ ਕੇ ਗਿਆ, ਮਨਜੀਤ ਸਿੰਘ ਨਹੀਂ ਲੈ ਕੇ ਗਿਆ ਸੀਗਾ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮਨਜੀਤ ਸਿੰਘ ਕ੍ਰੀਏਟ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਅਗਰ ਕੌਮ ਇਹ ਸੋਚਦੀ ਹੈ ਕਿ ਅਮਿਤਾਭ ਬੱਚਨ ਇਨਵੋਲਵ ਹੈਗਾ, ਤੁਸੀਂ ਪੈਸੇ ਕਿੱਦਾਂ ਫੜ ਲਏ, ਤੁਸੀਂ ਰਾਹ ਕਿੱਦਾਂ ਦੇਤਾ? ਅਕਾਲ ਮਸਲਾ 2012 ਤੋਂ ਪੈਂਡਿੰਗ ਸੀ, ਤੁਸੀਂ ਇਹ 2 ਕਰੋੜ ਦੇ ਸਾਹਮਣੇ ਆ ਗਏ, ਤੁਸੀਂ ਪਿਛਲੇ 10 ਕਰੋੜ ਛੁਪਾ ਕੇ ਰੱਖੇ। ਇਹਦਾ ਮਤਲਬ ਤੁਹਾਡੀ ਨੀਅਤ 'ਚ ਕਿਤੇ ਨਾ ਕਿਤੇ ਖੋਟ ਹੈ ਨਾ। ਬਿਲਕੁਲ ਸੰਗਤ ਜੀ, ਸਾਡਾ ਫਰਜ਼ ਸੀ ਅਸੀਂ ਦੋਨੋਂ ਪੱਖ ਤੁਹਾਡੇ ਅੱਗੇ ਰੱਖੇ ਨੇ। ਸਰਦਾਰ ਹਰਮੀਤ ਸਿੰਘ ਕਾਲਕਾ ਜਿਨ੍ਹਾਂ ਦੀ ਅਸੀਂ ਗੱਲ ਕੀਤੀ, ਅਸੀਂ ਦਿੱਲੀ ਕਮੇਟੀ ਦਾ ਪੱਖ ਵੀ ਰੱਖਿਆ। ਉਹਨਾਂ ਨੇ ਜੋ ਇਲਜ਼ਾਮ ਲਗਾਇਆ ਸਰਦਾਰ ਮਨਜੀਤ ਸਿੰਘ ਜੀਕੇ ਦੇ ਉੱਤੇ, ਤੇ ਮਨਜੀਤ ਸਿੰਘ ਜੀਕੇ ਵੀ ਆ ਸਾਡੇ ਨਾਲ ਨੇ, ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਹੈਗਾ। ਹੁਣ ਕੌਮ ਨੇ ਸੋਚਣਾ ਹੈਗਾ ਕਿ ਅਮਿਤਾਭ ਬੱਚਨ ਜਾਂ ਹੋਰ ਵੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈਗੇ ਨੇ ਕਿ ਉਹਨਾਂ ਦੇ ਕੋਲੋਂ ਪੈਸਾ ਕਬੂਲ ਕੀਤਾ ਜਾ ਸਕਦਾ ਹੈਗਾ। ਇਹ ਇੱਕ ਐਸਾ ਸਵਾਲ ਹੈ ਜਿਹਦਾ ਜਵਾਬ ਚਾਹੇ ਵੋਟਾਂ ਦੇ ਰਾਹੀਂ ਜਾਂ ਸਵਾਲਾਂ ਦੇ ਰਾਹੀਂ ਸਿਰਫ ਵੋਟਰ ਦੇ ਸਕਦੇ ਨੇ, ਸਿੱਖ ਕੌਮ ਦੇ ਸਕਦੀ ਹੈ। ਲੈਣੇ ਹੁਣ ਸਰਦਾਰ ਮਨਜੀਤ ਸਿੰਘ ਜੋ ਇਜਾਜ਼ਤ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।